ਸਾਰੇ ਭੈਣਾਂ ਤੇ ਭਰਾਵਾਂ ਨੂੰ ਮੇਰੇ ਵੱਲੋਂ ਸਲਾਮ। ਅੱਜ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਅਸੀਂ ਨਾ ਬੱਚਿਆਂ ਦੀ ਤਾਲੀਮ ਦੇ ਹਵਾਲੇ ਨਾਲ ਜਦੋਂ ਵੀ ਗੱਲ ਕਰਨੇ ਆ ਤੇ ਆਪਣੇ ਇਰਦ ਗਿਰਦ ਜਦੋਂ ਮੈਂ ਵੇਖਣਾ ਲੋਕਾਂ ਨੂੰ ਮਿਲਣਾ, ਲੋਕੀ ਗੱਲ ਕਰਦੇ ਨੇ ਬਈ ਬੱਚੇ ਨੂੰ ਪੜ੍ਹਾ ਰਹੇ ਹਾਂ ਜੀ, ਨੌਕਰੀ ਲੱਗ ਜਾਵੇ, ਬੱਚੇ ਨੂੰ ਪੜ੍ਹਾ ਰਹੇ ਹਾਂ ਜੀ, ਕੰਮ ਮਿਲ ਜਾਵੇ। ਕੰਮ ਤੋਂ ਮੁਰਾਦ ਵੀ ਉਹਨਾਂ ਦੀ ਨੌਕਰੀ ਹੀ ਹੁੰਦੀ ਹੈ। ਤੇ ਮੈਂ ਸਿਰਫ ਇਹ ਸੋਚਣਾ ਕਦੇ ਕਦੇ ਕਿ ਉਹ ਲੋਕ ਵੀ ਜਿਨ੍ਹਾਂ ਕੋਲ ਅੱਛਾ ਖਾਸਾ ਜ਼ਰਈ ਰਕਬਾ ਹੈ, ਉਹ ਵੀ ਆਪਣੇ ਬੱਚਿਆਂ ਲਈ ਇਹ ਚਾਹ ਰਹੇ ਨੇ ਕਿ ਯਾਰ ਜ਼ਰਾਤ 'ਚ ਕੁਛ ਨਹੀਂ ਤੇ ਕੋਈ ਨੌਕਰੀ ਲੱਭ ਜਾਵੇ। ਮੈਨੂੰ ਥੋੜ੍ਹਾ ਜਿਹਾ ਅਜੀਬ ਲੱਗਦਾ ਕਿ ਅਸੀਂ ਕੰਮ ਨਹੀਂ ਲੱਭਦੇ, ਅਸੀਂ ਨੌਕਰੀ ਲੱਭਦੇ ਹਾਂ, ਇੱਕ ਲੱਗੀ ਬੰਦੀ ਤਨਖਾਹ ਲੱਭਦੇ ਹਾਂ ਕਿ ਉਹਦੇ ਵਿੱਚ ਸਾਡਾ ਗੁਜ਼ਾਰਾ ਹੋ ਜਾਵੇ, ਸਾਨੂੰ ਮਹੀਨੇ ਬਾਅਦ ਪੈਸੇ ਲੱਭ ਜਾਣ ਤੇ ਅਸੀਂ ਆਪਣਾ ਕੰਮ ਕਰ ਲਈਏ, ਜ਼ਿੰਦਗੀ ਦਾ ਗੁਜ਼ਾਰਾ ਕਰ ਲਈਏ। ਸ਼ਾਇਦ ਇਹਦਾ ਵਜ੍ਹਾ ਇਹ ਵੀ ਕਿ ਲੋਕਾਂ ਦੇ ਜਿਹੜੀ ਜੋਬ ਸਿਕਿਉਰਿਟੀ ਹੈ, ਕਿਉਂਕਿ ਸਾਡੇ ਇੱਥੇ ਉਤਾਰ ਚੜ੍ਹਾਅ ਹੋਈ ਇੰਨਾ ਆਉਂਦਾ ਹੈ ਕਿ ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਕੱਲ੍ਹ ਸਾਡੇ ਨਾਲ ਬਣਨੀ ਕੀ ਹੈ, ਅਤੇ ਉਹਦੀ ਵਜ੍ਹਾ ਨਾਲ ਉਹ ਸੋਚਦੇ ਨੇ ਕਿ ਨੌਕਰੀ ਹੋਵੇ ਤਾਂ ਚਲੋ ਲੱਗੇ ਬੰਦੇ ਪੈਸੇ ਆਉਂਦੇ ਨੇ। ਲੇਕਿਨ ਤਾਲੀਮ ਸਾਨੂੰ ਕਾਬਲ ਬਣਾਉਣ ਲਈ ਹੋਣੀ ਚਾਹੀਦੀ, ਤਾਲੀਮ ਸਾਨੂੰ ਸ਼ਊਰ ਦੇਣ ਲਈ ਹੋਣੀ ਚਾਹੀਦੀ। ਤਾਲੀਮ ਇਸ ਲਈ ਨਹੀਂ ਹੋਣੀ ਚਾਹੀਦੀ ਕਿ ਅਸੀਂ ਕੱਲ੍ਹ ਨੂੰ ਨੌਕਰੀ ਕਰਨੀ, ਇਸ ਦੀ ਹੋਣੀ ਚਾਹੀਦੀ ਕਾਬਲ ਹੋਈਏ ਕੱਲ੍ਹ ਨੂੰ ਆਪਣਾ ਕੰਮ ਵੀ ਕਰੀਏ ਅਤੇ ਤਰੀਕੇ ਨਾਲ ਕਰੀਏ। ਮੈਂ ਨੌਜਵਾਨਾਂ ਨੂੰ, ਆਪਣੇ ਭੈਣ ਭਰਾਵਾਂ ਨੂੰ ਇਸ ਗੱਲ 'ਤੇ ਇਨਕਰੇਜ ਕਰਨਾ ਚਾਹੁੰਦਾ, ਇਸ ਗੱਲ 'ਚ ਉਹਨਾਂ ਨੂੰ ਵਧਾਵਾ ਦੇਣਾ ਚਾਹੁੰਦਾ ਕਿ ਆਈਡੀਆ ਸੋਚੋ ਕੰਮ ਦਾ, ਆਪਣੇ ਕੰਮ ਦਾ, ਉਹਦੇ 'ਚ ਜ਼ਿਆਦਾ ਬਿਹਤਰੀ ਹੋਵੇਗੀ ਤਾਂ ਕਿ ਤੁਸੀਂ ਤੇਜ਼ੀ ਨਾਲ ਅੱਗੇ ਵੱਧ ਸਕੋ, ਤਾਂ ਕਿ ਤੁਸੀਂ ਇੱਕ ਕੰਮ ਨੂੰ ਆਪਣੀ ਓਨਰਸ਼ਿਪ ਦੇ ਸਕੋ। ਉਹਦੇ ਨਾਲ ਤੁਸੀਂ ਜ਼ਿਆਦਾ ਬਿਹਤਰ ਪੋਜੀਸ਼ਨ 'ਚ ਆ ਜਾਓਗੇ ਜਲਦੀ। ਮੈਂ ਜ਼ਰਾਤ ਦੇ ਹਵਾਲੇ ਨਾਲ ਕੰਮ ਕਰਨਾ, ਸਾਡੇ ਕਈ ਮਸਾਇਲ ਰਹਿੰਦੇ ਨੇ, ਸਾਨੂੰ ਕਦੀ ਖਾਦ ਦਾ ਰੌਲਾ ਰਹਿੰਦਾ, ਸਾਨੂੰ ਕਦੀ ਪਾਣੀ ਤੇਲ 'ਤੇ ਨਾ ਆਉਣ ਦਾ ਰੌਲਾ ਰਹਿੰਦਾ, ਸਾਨੂੰ ਕਦੀ ਸਪਰੇਆਂ ਮਹਿੰਗੀਆਂ ਹੁੰਦੀਆਂ ਨੇ, ਜਦੋਂ ਫਸਲ ਵੇਚਣ ਜਾਓ ਮੁੱਲ ਨਹੀਂ ਲੱਗਦਾ। ਇਹ ਸਾਡੇ ਨਾਲ ਪਿਛਲੀ ਵਾਰੀ ਕਣਕਾਂ 'ਚ ਜਿਹੜੀ ਹੋਈ ਹੈ ਜੱਟਾਂ ਨਾਲ, ਇੰਝ ਤਾਂ ਖੁਦਾ ਦੁਸ਼ਮਣ ਨਾ ਵੀ ਨਾ ਕਰੇ ਬਈ ਸਾਡੇ ਕੋਲੋਂ ਤਾਂ ਫਿਰ ਉਹ ਲੈ ਲਈ 1450 1500 ਨੂੰ, ਅਤੇ ਉਹੀ ਸਾਡੀ ਹੋਈ ਕਣਕ ਸਟੋਰ ਕੀਤੀ ਅਤੇ ਉਹਦੇ ਬਾਅਦ 2 ਮਹੀਨਿਆਂ ਬਾਅਦ ਹੀ ਉਹੀ ਕਣਕ ਜੇ ਲੋਕ ਲੈਣਗੇ ਤਾਂ 2400 ਨੂੰ ਮਿਲਣ ਡਈ। ਸਾਡਾ ਹੱਕ ਨਹੀਂ ਸੀ ਬਣਦਾ, ਅਸੀਂ ਜੋ ਪਿੱਟਣ ਡਏ ਸਾਂ ਕਿ ਸਾਨੂੰ 2000 ਦੇ ਦਿਓ। ਸਾਡੇ ਬੰਦੇ ਕਿਸਾਨ ਜ਼ਖਮੀ ਹੋਏ, ਕਿਸਾਨ ਜਾਨ ਤੋਂ ਗਏ, 2000 ਨਹੀਂ ਕੀਤੀ, ਲੇਕਿਨ ਉਹੀ ਕਣਕਾਂ 2400 ਨੂੰ ਵੀ ਵਿਕੀਆਂ। ਇਹ ਸਾਡੇ ਨਾਲ ਹੁੰਦੀ ਹੈ। ਇਸ ਸੂਰਤ 'ਚ ਲੋਕ ਜ਼ਮੀਨਦਾਰਾਂ ਛੱਡੀ ਜਾਂਦੇ ਨੇ, ਲੋਕ ਕਹਿੰਦੇ ਨੇ ਬਸ ਠੀਕ ਹੈ, ਅਸੀਂ ਕੋਈ ਐਸਾ ਕੰਮ ਲੱਭੀਏ ਜਿਸ 'ਚ ਲੱਗੀ ਬੰਦੀ ਨੌਕਰੀ ਦੀ ਤਨਖਾਹ ਆਵੇ, ਜ਼ਿੰਦਗੀ ਦਾ ਗੁਜ਼ਾਰਾ ਚੱਲਦਾ ਰਹੇ। ਠੀਕ ਹੈ, ਮੁਸ਼ਕਿਲਾਤ ਦੇ ਵਿੱਚ ਬੰਦਾ ਇੰਝ ਸੋਚਦਾ ਹੀ ਹੈ, ਲੇਕਿਨ ਉਹਦੇ ਵਿੱਚ ਤੁਸੀਂ ਆਪਣੇ ਜਿਹੜੀ ਸਹੂਲਤਾਂ ਤੁਹਾਡੇ ਕੋਲ ਨੇ ਉਹਦੇ ਵਿੱਚੋਂ ਹੀ ਕੋਈ ਆਈਡੀਆ ਨਹੀਂ ਸੋਚਿਆ ਜਾਂਦਾ। ਕੋਈ ਜਾਨਵਰ ਪਾਲਣ ਦਾ, ਕੋਈ ਮੱਛਲੀ ਪਾਲਣ ਦਾ, ਕੋਈ ਸਬਜ਼ੀਆਂ ਉਗਾਉਣ ਦਾ। ਅਤੇ ਮੈਂ ਤਾਂ ਤੁਹਾਨੂੰ ਨੌਜਵਾਨਾਂ ਨੂੰ, ਬੱਚਿਆਂ ਨੂੰ ਇਹ ਕਹਾਂਗਾ ਕਿ ਟੈਲੈਂਟ ਐਸਾ ਆਪਣੇ ਆਪ ਦਾ ਪੋਲਿਸ਼ ਕਰੋ ਕਿ ਤੁਹਾਡੇ ਕੋਲ ਰੋਜ਼ਗਾਰ ਹੋਵੇ, ਮੁਲਾਜ਼ਮਤ ਨਾ ਹੋਵੇ। ਸਿਰਫ ਮੁਲਾਜ਼ਮਤ ਦਾ ਜ਼ੇਨ ਨਾ ਬਣਾਓ ਅਤੇ ਸਿਰਫ ਡਿਗਰੀ ਦਾ ਜ਼ੇਨ ਨਾ ਬਣਾਓ। ਕਲਾਸ ਵਿੱਚ ਜਾਂਦੇ ਹੋ, ਜਾਂਦੇ ਹੀ ਮੈਂ ਕਈ ਐਸੇ ਮੇਰੇ ਨੌਜਵਾਨ ਦੋਸਤ ਨੇ, ਲੜਕੇ ਨੇ, ਬੱਚੇ ਨੇ, ਉਹ ਕਲਾਸਾਂ 'ਚ ਜਾਂਦੇ ਨੇ, ਕਾਲਜਾਂ 'ਚ ਜਾਂਦੇ ਨੇ, ਨੋਟਸ ਫੜੇ ਹੁੰਦੇ ਨੇ ਪਹਿਲੇ ਦਿਨ ਤੋਂ ਹੀ, ਸਿਲੈਕਟਿਵ ਸਵਾਲ ਫੜੇ ਹੁੰਦੇ ਨੇ ਵੀ ਇਹਨਾਂ ਨੂੰ ਪੜ੍ਹਨਾ ਅਤੇ ਇਹਨਾਂ 'ਚੋਂ ਪੇਪਰ ਆਉਣਾ। ਇੱਥੋਂ ਤੱਕ ਕਿ ਹੁਣ ਤਾਂ ਮੈਡੀਕਲ ਦੇ ਤਲਬਾ ਵੀ ਜਿਹੜੇ ਨੇ ਉਹ ਵੀ ਸਿਲੈਕਟਿਵ ਸਟੱਡੀ ਕਰਨ ਲੱਗ ਪਏ ਨੇ। ਉਹ ਬਈ ਤੁਸੀਂ ਪੇਪਰ ਤੁਹਾਡਾ ਟਾਰਗੇਟ ਹੈ ਜਾਂ ਤਾਲੀਮ ਹਾਸਲ ਕਰਨਾ ਤੁਹਾਡਾ ਟਾਰਗੇਟ ਹੈ। ਜਦੋਂ ਤੁਹਾਨੂੰ ਇਲਮ ਆਏਗਾ, ਪੇਪਰ ਆਪਣੇ ਆਪ ਉਹਦੇ 'ਚੋਂ ਪਾਸ ਹੋਏਗਾ, ਅਤੇ ਜੇ ਤੁਸੀਂ ਪੇਪਰ ਹੀ ਸਿਰਫ ਪਾਸ ਕਰਨਾ ਤਾਂ ਬਾਕੀ ਸਾਰਾ ਇਲਮ ਰਹਿ ਜਾਏਗਾ। ਅਸੀਂ ਆਪਣੇ ਬੱਚਿਆਂ ਨੂੰ ਤਿਆਰ ਹੀ ਸਿਰਫ ਪੇਪਰ ਲਈ ਕੀਤਾ। ਪੇਪਰ ਪਾਸ ਕਰ ਲਓ, ਡਿਗਰੀ ਵਾਲਾ ਕਾਗਜ਼ ਆ ਜਾਏ, ਆਉਂਦਾ ਜਾਂਦਾ ਭਾਵੇਂ ਤੁਹਾਨੂੰ ਕੱਖ ਨਾ ਹੋਵੇ। ਅਤੇ ਮੈਂ ਨੌਜਵਾਨਾਂ ਨੂੰ, ਕੁੜੀਆਂ ਮੁੰਡਿਆਂ ਨੂੰ, ਬੱਚਿਆਂ ਨੂੰ ਇਸ ਗੱਲ 'ਤੇ ਇਨਕਰੇਜ ਕਰਨਾ ਚਾਹੁੰਦਾ ਕਿ ਤੁਸੀਂ ਇਲਮ ਹਾਸਲ ਕਰੋ, ਕੁਛ ਸਿੱਖਣ ਲਈ ਜਾਓ,
ਟੀਚਰਸ ਨੂੰ ਵੀ, ਸਕੂਲਾਂ ਦੇ ਟੀਚਰ ਨੇ, ਕਾਲਜਾਂ ਦੇ ਟੀਚਰ ਨੇ, ਜਿੱਥੋਂ ਦੇ ਵੀ ਨੇ, ਆਪਣੇ ਸਟੂਡੈਂਟ ਨੂੰ ਕੁਛ ਨਵਾਂ ਦਿਓ। ਰੱਟਾ ਲਵਾ ਕੇ, ਇੱਕ ਲੱਗੀ ਬੰਦੀ ਲਾਈਨ 'ਤੇ ਚਲਵਾ ਕੇ ਰਿਪੋਰਟ ਤੇ ਪੈਦਾ ਕਰ ਸਕਦੇ ਹੋ, ਬੰਦੇ ਪੈਦਾ ਨਹੀਂ ਹੋਣੇ, ਵੱਡੇ ਲੋਕੀ ਪੈਦਾ ਨਹੀਂ ਹੋਣੇ। ਤੁਹਾਨੂੰ ਪਤਾ ਵੱਡੇ ਲੋਕੀ ਪੈਦਾ ਜਦੋਂ ਹੁੰਦੇ ਨੇ ਨਾ, ਉਹ ਕਿਦੋਂ ਹੁੰਦੇ ਨੇ? ਜਦੋਂ ਤੁਸੀਂ ਉਹਨਾਂ ਨੂੰ ਸਵਾਲ ਕਰਨ ਦਿੰਦੇ। ਅਤੇ ਸਾਡੇ ਇੱਥੇ ਸਵਾਲ 'ਤੇ ਟੀਚਰ ਇੰਝ ਤੜਫਦਾ ਨਾ ਵੀ ਤੂੰ ਬੋਲਿਆ ਹੀ ਕਿਉਂ? ਬੱਚੇ ਕਦੀ ਊਟ ਪਟਾਂਗ ਸਵਾਲ ਵੀ ਕਰਨਗੇ। ਉਹਨਾਂ ਨੂੰ ਸਵਾਲ ਕਰਨ ਦਾ ਤਰੀਕਾ ਦੱਸੋ। ਸਵਾਲ ਕਰਨ ਤੋਂ ਹੀ ਨਾ ਰੋਕੋ। ਸਵਾਲ ਤੇ ਇਨਸਾਨ ਦੇ ਹੋਣ ਦੀ ਵਜ੍ਹਾ ਹੈ। ਸਵਾਲ ਨਾਲ ਹੀ ਤੇ ਇਨਸਾਨ ਅੱਗੇ ਵੱਧਦਾ ਹੈ। ਸਵਾਲ ਨਾਲ ਹੀ ਤੇ ਇਨਸਾਨ ਦੀ ਜਸਤਜੂ ਹੈ। ਸਵਾਲ ਨਾਲ ਹੀ ਇਹ ਸਾਰੀ ਤਰੱਕੀ, ਸਵਾਲ ਨਾਲ ਹੀ ਸਾਡਾ ਮੁਆਸ਼ਰਾ ਕਾਇਮ ਹੈ। ਅਤੇ ਜੇ ਅਸੀਂ ਸਵਾਲ ਦਾ ਗਲਾ ਘੁੱਟ ਦਿਆਂਗੇ ਤਾਂ ਫਿਰ ਬੌਣੇ ਬੀਂਡੇ ਪੈਦਾ ਹੋਣਗੇ, ਇਨਸਾਨ ਨਹੀਂ ਪੈਦਾ ਹੋਣ ਲੱਗੇ। ਅਤੇ ਮੈਂ ਤਾਂ ਉਸਤਾਦਾਂ ਦੀ ਵੀ ਅੱਗੇ ਬੇਨਤੀ ਕਰਨਾ ਅਤੇ ਬੱਚਿਆਂ ਅੱਗੇ ਵੀ ਬੇਨਤੀ ਕਰਨਾ ਕਿ ਕੁਛ ਸੋਚੋ, ਕੁਛ ਪੁੱਛੋ ਅਤੇ ਕੁਛ ਜਵਾਬ ਦਿਓ। ਕੋਈ ਸਵਾਲ ਕਰੋ, ਕੋਈ ਨਵੀਂ ਸ਼ੈ ਸਿੱਖੋ, ਤੁਹਾਨੂੰ ਪਤਾ ਲੱਗੇ ਦੁਨੀਆ ਕਿੱਥੇ ਵੱਸਦੀ। ਅਸੀਂ ਉਸੇ ਗੋਲ ਦਾਇਰੇ 'ਚ ਘੁੰਮੀ ਜਾ ਰਹੇ ਹਾਂ ਅਤੇ ਬੱਚਿਆਂ ਨੂੰ ਵੀ ਘੁਮਾਈ ਜਾ ਰਹੇ ਹਾਂ। ਫਿਰ ਅਸੀਂ ਕਹਿੰਦੇ ਮੁਲਕ ਦਾ ਬਣਦਾ ਕੁਛ ਨਹੀਂ। ਉਹ ਵੀ ਕਿੱਥੋਂ ਬਣਨਾ ਜਦੋਂ ਤੁਸੀਂ ਉਹਨਾਂ ਨੂੰ ਪੁੱਛਣ ਨਹੀਂ ਦੇਣਾ। ਤਜੱਸੁਸ ਉਹਨਾਂ ਦੇ ਨੂੰ ਤੁਸੀਂ ਉੱਥੇ ਹੀ ਯਾਨੀ ਪਹਿਲੇ ਦਿਨ ਹੀ ਬਿੱਲੀ ਮਾਰਨ ਵਾਂਗੂ ਜਿਹੜਾ ਆਪ ਤੁਸੀਂ ਉਹਦਾ ਰੋਜ਼ੇ ਅੱਵਲ ਗੁਰਬਾ ਕੁਸ਼ਤਨ ਵਾਲਾ ਕੰਮ ਕਰ ਦੇਣਾ ਉਹਦੇ ਨਾਲ। ਅਗਲੇ ਦਿਨ ਤੇ ਉਹ ਡਰ ਜਾਏਗਾ, ਉਹ ਸਵਾਲ ਹੀ ਨਹੀਂ ਪੁੱਛੇਗਾ। ਇੰਨੇ 'ਚ ਹੀ ਬੱਚੇ ਦਾ ਕੰਮ ਹੋ ਜਾਂਦਾ। ਅਤੇ ਇਸ ਸੂਰਤ ਹਾਲ ਦੇ ਵਿੱਚ ਮੁਲਕ ਜਾਂ ਮੁਆਸ਼ਰਾ ਕਿਵੇਂ ਵੱਡੇ ਮੁਲਕਾਂ ਦੀ ਸਫ਼ 'ਚ ਦਾਖਲ ਹੋਏਗਾ? ਪੜ੍ਹੋ, ਲੇਕਿਨ ਤਾਲੀਮ ਅਤੇ ਪੜ੍ਹਾਈ ਦੋ ਅਲੱਗ-ਅਲੱਗ ਸ਼ੈਵਾਂ ਨੇ। ਇਸ ਫ਼ਰਕ ਨੂੰ ਜਾਣ ਲਓ। ਬਹੁਤ ਬਹੁਤ ਸ਼ੁਕਰੀਆ, ਸਾਰਿਆਂ ਦਾ ਧੰਨਵਾਦ। ਜਿਉਂਦੇ ਵਸਦੇ ਰਹੋ।